हर एक तरीके की इंश्योरेंस करवा सकते हो। इंश्योरेंस बारे पता करने की कॉल कर सकते हो नंबर 408 272 2500। इस दे नाल अमरजीत सिंह, नरेंद्र कौर कुलार, नक्षत्र संघा क्लोविस, अमरजीत सिंह स्टॉकटन, अमरजीत सिंह बैंस, सतनाम सिंह, मलकीत सिंह, परमजीत कौर पावला, अमरजीत सिंह दोसांझ यूबा सिटी, परमजीत सिंह दिओल, हरप्रीत सिंह फ्रेजनो, गुरमेल सिंह बलबीर वासी सौ सलीटो, करनैल सिंह रंधावा, गुरबचन नागरा सैक्रामेंटो, बलविंदर सिंह गोल्डी ट्रकिंग ग्रीनवुड, विंदर धारीवाल बेकरसफील्ड, हरजीत सिंह लैथरॉप एंटीलोप ट्रक स्टॉप बर्नस, गुरविंदर सिंह टहनसी, कुलविंदर सिंह स्टॉकटन, मनदीप सिंह काड़ो मोडेस्टो, दिलजीत सिंह मंड वाशिंगटन, हरभजन सिंह सिद्धू टैक्सस। इन्होंने सारिਆਂ ਦਾ बहुत-बहुत ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਕੈਲੀਫੋਰਨੀਆ ਦੇ ਵਿੱਚ ਨਾਰਦਰਨ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਐਕਸੈਸਿਵ ਹੀਟ ਵਾਰਨਿੰਗ ਆ ਉਹ ਇਸ਼ੂ ਹੋਈ ਹੈਗੀ ਆ। ਨੋਰਮਲ ਟੈਂਪਰੇਚਰ ਤੋਂ 10 ਤੋਂ 20 ਡਿਗਰੀ ਐਕਸਟਰਾ ਜਿਹੜਾ ਆ ਓਵਰ ਟੈਂਪਰੇਚਰ ਹੋਊਗਾ। ਇਹ 102 ਡਿਗਰੀ ਤੋਂ ਲੈ ਕੇ 110 ਡਿਗਰੀ ਤੱਕ ਵੈਲੀ ਦੇ ਵਿੱਚ ਅਤੇ 95 ਡਿਗਰੀ ਤੋਂ ਲੈ ਕੇ 107 ਡਿਗਰੀ ਜਿਹੜਾ ਫੁੱਟ ਹਿਲਸ ਵਾਲਾ ਏਰੀਆ ਆ ਉੱਥੇ ਜਾ ਸਕਦਾ ਹੈਗਾ। ਸੋ ਸੈਂਟਰ ਵੈਲੀ, ਡੈਲਟਾ, ਫੁੱਟ ਹਿਲਸ, ਮਾਊਂਟਨਸ ਸਾਊਥ ਵੈਸਟਰਨ ਆਫ ਸ਼ਾਸਤਾ ਕਾਊਂਟੀ ਅਤੇ ਵੈਸਟਰਨ ਕਲੂਸਾ ਕਾਊਂਟੀ, ਇੱਥੇ ਬਹੁਤ ਜ਼ਿਆਦਾ ਹੀਟ ਹੋਣੀ ਆ। ਈਵਨ ਬੇ ਏਰੀਏ ਦੇ ਵਿੱਚ ਵੀ ਅੱਜ ਕਾਫੀ ਹੀਟ ਹੈਗੀ ਆ। ਸੋ ਅੱਜ ਤੋਂ ਲੈ ਕੇ ਫਰਾਈਡੇ ਤੋਂ ਲੈ ਕੇ ਵੈਡਨਸਡੇ ਸ਼ਾਮ ਤੱਕ ਜਿਹੜੀ ਗਰਮੀ ਆ ਬਹੁਤ ਜ਼ਿਆਦਾ ਹੋਊਗੀ। ਸੋ ਜਿਹੜੇ ਬਾਹਰ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਧਿਆਨ ਰੱਖਣ ਯੋਗ ਗੱਲਾਂ ਆ ਅਤੇ ਗਰਮੀ 'ਚ ਬਾਹਰ ਕੰਮ ਘੱਟ ਕਰਨਾ ਚਾਹੀਦਾ ਹੈਗਾ। ਜਿਹੜੇ ਕੋਈ ਵਿਜ਼ਿਟ ਕਰਨ ਜਾ ਰਹੇ ਆ ਜਾਂ ਦਰਿਆਵਾਂ 'ਤੇ ਜਾ ਰਹੇ, ਰਿਵਰਸ 'ਤੇ ਜਾ ਰਹੇ, ਸਟਰੀਮਸ 'ਤੇ ਜਾ ਰਹੇ ਹੈਗੇ ਆ ਵੀਕਐਂਡ ਦੇ ਦੌਰਾਨ, ਪਲੀਜ਼ ਉਹ ਪਾਣੀ ਤੋਂ ਕਹਿੰਦੇ ਵੀ ਥੋੜ੍ਹਾ ਪਰੇ ਰਹੋ, ਕਿਉਂਕਿ ਇੰਨੀ ਗਰਮੀ ਦੇ ਦੌਰਾਨ ਜਿਹੜਾ ਪਾਣੀ ਆ ਉਹ ਬਹੁਤ ਫਾਸਟ ਚੱਲਦਾ ਹੈਗਾ, ਕਿਉਂਕਿ ਉੱਪਰੋਂ ਜਿਹੜੀ ਸਨੋ ਪਿਘਲ ਕੇ ਹੋਰ ਜ਼ਿਆਦਾ ਆਉਂਦੀ ਹੈਗੀ ਆ। ਜੇ ਕਿਸੇ ਨੇ ਕਹਿੰਦੇ ਜਾਣਾ ਵੀ ਆ, ਲਾਈਫ ਜੈਕਟਸ ਜਿਹੜੀਆਂ ਆ ਪੂਰੀਆਂ ਪਾਉਣੀਆਂ ਚਾਹੀਦੀਆਂ ਅਤੇ ਹਰ ਇੱਕ ਬੰਦੇ ਨੂੰ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪਾਣੀ ਯੂਜ਼ ਕਰੋ, ਪਾਣੀ ਪੀਓ। ਹਾਂਜੀ, ਪੀਓ, ਪਾਣੀ ਪੀਓ, ਧਿਆਨ ਰੱਖੋ। ਇੱਕ ਦੂਜੇ ਦਾ ਜਿਹੜਾ ਉਹ ਧਿਆਨ ਰੱਖਣਾ ਪੈਣਾ ਆ ਅਤੇ ਇਹ ਜ਼ਰੂਰੀ ਆ। ਅਤੇ ਐਕਸੈਸਿਵ ਹੀਟ ਵੇਵ ਆ ਅਤੇ ਸਾਡੇ ਤਾਂ ਇੱਥੇ ਬੇ ਏਰੀਏ ਦੇ ਵਿੱਚ PG&E ਵਾਲਿਆਂ ਦੀਆਂ ਈਮੇਲਾਂ 'ਤੇ ਆਈਆਂ ਸੀਗੀਆਂ। ਉਹ ਕਹਿ ਰਹੇ ਆ ਵੀ ਇਹ ਐਕਸੈਸਿਵ ਹੀਟ ਵਾਰਨਿੰਗ ਦੇ ਦੌਰਾਨ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਜਿਹੜੀ ਆ ਉਹ ਵਧਣੀ ਆ। ਲੋਕਾਂ ਨੇ AC ਵਗੈਰਾ ਵੀ ਜਿਹੜੇ ਲਾਉਣੇ ਆ। ਕਹਿੰਦੇ ਟਰਾਈ ਕਰੋ ਜੇ ਆਪਣੀ ਕੰਜ਼ਰਵ ਜਿਹੜੀ ਆ ਉਹ ਹੋ ਸਕਦੀ ਆ, ਐਨਰਜੀ ਜਿੰਨੀ ਕੰਜ਼ਰਵ ਹੋ ਸਕਦੀ ਆ। ਵੱਖ-ਵੱਖ ਥਾਵਾਂ ਦੇ ਉੱਤੇ AC ਲਾਉਣ ਦੀ ਬਜਾਏ ਇੱਕ ਥਾਂ ਦੇ ਉੱਤੇ ਸਾਰੇ ਜਾਣੇ ਬੈਠ ਕੇ AC ਜਿਹੜਾ ਆ ਉਹ ਇੱਦਾਂ ਲਾਓ, ਕਿਉਂਕਿ ਫਿਰ ਇਹਦੇ ਨਾਲ ਇਹ ਵੀ ਆ ਨਾ ਵੀ ਫਿਰ ਪੂਰੇ ਸਿਸਟਮ ਦੇ ਉੱਤੇ ਭਾਰ ਜਿਹੜਾ ਉਹ ਜ਼ਿਆਦਾ ਪੈਂਦਾ ਆ ਜਦੋਂ ਅਚਨਚੇਤੇ ਇੰਨੀ ਜ਼ਿਆਦਾ ਡਿਮਾਂਡ ਵਧਣੀ ਹੈਗੀ ਆ। ਹੋ ਸਕਦਾ ਜਿਹੜੇ ਘਰ ਹੈਗੇ ਆਪਣੇ ਘਰਾਂ ਦੇ ਬਾਹਰ ਜ਼ਰੂਰ ਇੱਕ ਛੋਟੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਬਾਹਰ ਰੱਖੋ, ਕੋਈ ਜਿਹੜੇ ਪੰਛੀ ਵਗੈਰਾ ਆ ਉਹ ਪੀ ਲਊਗਾ। ਜੀ ਜੀ ਬਿਲਕੁਲ। ਅਤੇ ਉੱਧਰ ਜਿਹੜੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸਟੈਨਫਰਡ ਵਾਲਿਆਂ ਨੇ ਜਿਹੜਾ ਇੱਕ ਪਲਾਨ ਸੀਗਾ ਵੀ ਕੋਈ ਸਟੂਡੈਂਟਸ ਆ ਉਹਨਾਂ ਨੂੰ ਅਲਾਓ ਕੀਤਾ ਜਾ ਸਕਦਾ ਸੀਗਾ ਡੋਰਮਸ ਦੇ ਵਿੱਚ, ਉਸ ਦੇ ਉੱਤੇ ਰਿਵਰਸਲ ਜਿਹੜਾ ਉਹ ਕਰ ਦਿੱਤਾ ਆ ਉਹਨਾਂ ਨੇ। ਉਹ ਵੀ ਜਿਹੜਾ ਹੁਣ ਕੁਛ ਵਿਦਿਆਰਥੀਆਂ ਨੂੰ ਵੀ ਵਾਪਸ ਡੋਰਮ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਸੋ ਕਿਤੇ ਨਾ ਕਿਤੇ ਇਹ ਇਸ ਟਾਈਮ ਚਾਰੇ ਹੀ ਪਾਸੇ ਇੱਦਾਂ ਦੀਆਂ ਹੀ ਖਬਰਾਂ ਹੈਗੀਆਂ ਆ। ਸਕੂਲ, ਕਾਲਜਿਸ, ਯੂਨੀਵਰਸਿਟੀਜ਼ ਜਿਹੜੀਆਂ ਆ ਉਹ ਔਨਲਾਈਨ ਹੀ ਜ਼ਿਆਦਾ ਜਿਹੜੀਆਂ ਉਹ ਚੱਲਣਗੀਆਂ। ਉੱਧਰ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਜਿਹੜੇ ਕੇਸਾਂ ਦਾ ਅੰਕੜਾ 6 ਲੱਖ ਨੂੰ ਜਿਹੜਾ ਆ ਉਹ ਪਾਰ ਕਰ ਚੁੱਕਾ ਹੋਇਆ ਆ। ਮੁਲਕ ਦੇ ਵਿੱਚ ਇਹ ਪਹਿਲਾ ਸੂਬਾ ਬਣਿਆ ਜਿੱਥੇ ਇੰਨੇ ਜ਼ਿਆਦਾ 500,000 ਤੋਂ ਵੱਧ ਜਿਹੜੇ ਲੋਕ ਨੇ ਉਹ ਇਸ ਟਾਈਮ ਕਰੋਨਾ ਵਾਇਰਸ ਤੋਂ ਪੀੜਤ ਜਿਹੜੇ ਦੱਸੇ ਜਾਂਦੇ। ਸਾਰੇ ਪੀੜਤ ਨਹੀਂ ਆ, ਕਾਫੀ ਉਹਨਾਂ ਵਿੱਚੋਂ ਪੀੜਤ ਹੋ ਕੇ ਜਿਹੜੇ ਉਹ ਠੀਕ ਵੀ ਹੋ ਚੁੱਕੇ ਆ। ਇਹ ਓਵਰਆਲ ਅੰਕੜਾ ਆ ਜਦੋਂ ਤੋਂ ਇਹ ਪੈਂਡੈਮਿਕ ਸ਼ੁਰੂ ਹੋਈ ਹੈਗੀ ਆ। ਜੀ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਪੋਸਟ ਮਾਸਟਰ ਹੈਗੇ US ਦੇ ਪੋਸਟ ਆਫਿਸ ਦੇ ਹੈੱਡ ਉਹਨਾਂ ਨੂੰ ਮਿਲੇ ਹੈਗੇ ਆ। ਖਾਸ ਕਰਕੇ ਜਿਹੜਾ ਮੇਲ ਇਨ ਵੋਟਿੰਗ ਦਾ ਇਸ਼ੂ ਚੱਲ ਰਿਹਾ ਹੈਗਾ ਅਤੇ ਨਾਲ ਉਹਨਾਂ ਦੀ ਫੰਡਿੰਗ ਨੂੰ ਲੈ ਕੇ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਇੱਕ ਬਹੁਤ ਹੀ ਗੁੱਡ ਬਿਜ਼ਨਸਮੈਨ ਜਿਹੜਾ ਆ ਪੋਸਟ ਆਫਿਸ ਦਾ ਇੰਚਾਰਜ ਬਣਾਇਆ ਆ। ਬਹੁਤ ਸਾਲਾਂ ਤੋਂ ਪੋਸਟ ਆਫਿਸ ਘਾਟੇ ਦੇ ਵਿੱਚ ਜਾ ਰਿਹਾ। ਸੋ ਹੋਪਫੁਲੀ ਕਹਿੰਦੇ ਵੀ ਇਹਨੂੰ ਜਿਹੜਾ ਆ ਰਿਵਰਸ ਕੀਤਾ ਜਾਊਗਾ। ਇਹ ਦੱਸਦੇ ਜਾਈਏ ਵੀ US ਪੋਸਟਲ ਸਰਵਿਸ ਆ, ਇਹ ਬਿਜ਼ਨਸ ਨਹੀਂ ਆ। ਜਿੱਦਾਂ ਆਰਮੀ ਇੱਕ ਸਰਵਿਸ ਆ, ਉਹ ਕਦੀ ਇਹ ਥੋੜ੍ਹੀ ਕਹਿੰਦੇ ਆ ਵੀ $700 ਬਿਲੀਅਨ ਦਾ ਘਾਟਾ ਹੋਇਆ। ਸੋ ਇਹਦੇ ਵਿੱਚ ਜਿੰਨੇ ਸਰਵਿਸ ਜਦੋਂ ਪ੍ਰਦਾਨ ਕਰਨੀ ਹੈ ਸਰਕਾਰ ਦੇ ਦੁਆਰਾ ਉਹਦੇ ਵਿੱਚ ਖਰਚਾ ਤਾਂ ਜਿਹੜਾ ਉਹ ਲੱਗਦਾ ਹੀ ਆ। ਇਸੇ ਦੇ ਉੱਤੇ ਹੀ ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਹ ਹੁਣ ਅਕਿਊਜ਼ ਕੀਤਾ ਹੈ ਉਹਨਾਂ ਨੂੰ ਵੀ ਇਹ ਜਿਹੜੀ ਮੇਲ ਇਨ ਵੋਟਿੰਗ ਆ ਉਸ ਨੂੰ ਸਪਰੈਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਅਤੇ USPS ਨੂੰ ਜਿਹੜਾ ਸਬਅਟੈਚ ਜਿਹੜਾ ਉਹ
ਕਰ ਰਹੇ ਹੈਗੇ ਆ। ਇਸ ਮੌਕੇ ਮੇਲ ਇਨ ਬੈਲਟ ਨੂੰ ਲੈ ਕੇ ਇਹ ਐਸਕਲੇਸ਼ਨ ਜਿਹੜੀ ਆ ਬਹੁਤ ਜ਼ਿਆਦਾ ਵਧੀ ਪਈ ਆ। ਉੱਦਾਂ ਹਰਜੋਤ ਸਿੰਘ ਜੀ, ਹਫ਼ਤਾ ਕੁ ਪਹਿਲਾਂ ਇੱਕ GOP ਦੇ ਨਾਲ ਸੰਬੰਧਿਤ ਇਹ ਖਬਰ ਸੀਗੀ ਵੀ ਇੱਕ ਪਾਸੇ ਤਾਂ ਰਾਸ਼ਟਰਪਤੀ ਟਰੰਪ ਮੇਲ ਇਨ ਬੈਲਟ ਦੇ ਕਾਫੀ ਖਿਲਾਫ ਵਿਰੋਧ ਦੇ ਵਿੱਚ ਬੋਲ ਰਹੇ ਆ, ਪਰ ਉਹਨਾਂ ਨੂੰ ਇਹ ਵੀ ਚਿੰਤਾ ਜਿਹੜੀ ਆ ਉਹ ਨਾਲ ਸਤਾ ਰਹੀ ਆ ਵੀ ਉਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਮੇਲ ਇਨ ਬੈਲਟ, ਐਬਸੈਂਟੀ ਬੈਲਟ ਜਿਹੜੇ ਆਉਂਦੇ ਆ, ਉਹ ਆਪਣੇ ਗਰਾਊਂਡ ਲੈਵਲ ਦੇ ਉੱਤੇ ਉਸ ਨੂੰ ਪੁਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਹੁਣ ਇਹ ਚੁਣੌਤੀ ਜਿਹੜੀ ਇਸ ਟਾਈਮ USPS ਕਾਰਗਰ ਤਰੀਕੇ ਦੇ ਨਾਲ ਮੇਲ ਇਨ ਬੈਲਟ, ਐਬਸੈਂਟੀ ਬੈਲਟ ਜਿਹੜੀ ਆ ਉਹ ਕਰਨ 'ਚ ਕਾਮਯਾਬ ਹੋਊਗੀ ਜਾਂ ਨਹੀਂ, ਇਹ ਹੁਣ ਵੱਡੇ ਜਿਹੜੇ ਸਵਾਲ ਆ ਉਹ ਇਸ ਟਾਈਮ ਸਾਹਮਣੇ ਆ ਚੁੱਕੇ ਨੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀ। ਕਰੋਨਾ ਵਾਇਰਸ ਨਾਲੋਂ ਜ਼ਿਆਦਾ ਜ਼ੋਰ ਉਹਨਾਂ ਨੇ ਜਿਹੜਾ ਇਕੋਨਮੀ 'ਤੇ ਕੀਤਾ, ਜਦੋਂ ਕਿ ਨੰਬਰ 1 ਇਸ਼ੂ ਉਹ ਬਣਿਆ ਆ ਵੀ ਜਿਹੜੀ ਕਾਊਂਟਿੰਗ ਆ ਉਹ ਇੱਕ ਤਰ੍ਹਾਂ ਦੇ ਨਾਲ ਉਹਦੇ 'ਚ ਬਹੁਤ ਸਾਰੀਆਂ ਗਲਤੀਆਂ ਸੀਗੀਆਂ। 2.5 ਲੱਖ ਤੋਂ ਲੈ ਕੇ 3 ਲੱਖ ਦੇ ਕਰੀਬ ਜਿਹੜੇ ਕੇਸਸ ਆ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਗਲਤੀਆਂ ਹੈਗੀਆਂ, ਜਿਹੜੇ ਕਰੋਨਾ ਵਾਇਰਸ ਦੇ ਟੈਸਟ ਹੋਏ ਹੈਗੇ ਆ। ਸੋ ਉਹ ਤੋਂ ਬਾਅਦ ਕਹਿੰਦੇ ਵੀ ਕੱਲ੍ਹ ਜੇ ਦੱਸਦੇ ਜਾਈਏ ਇੱਕ ਦਿਨ 'ਚ 11,645 ਨਵੇਂ ਕੇਸ ਕੈਲੀਫੋਰਨੀਆ 'ਚ ਆਏ ਆ, ਜਿਹਦੇ ਵਿੱਚੋਂ ਕਹਿੰਦੇ ਵੀ 6212 ਜਿਹੜੇ ਬੈਕਲੌਗ ਕੇਸਿਸ ਸੀਗੇ ਉਹ ਸੀ ਜੀ। ਜਿਹੜੀ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਆ ਉਹਨਾਂ ਨੇ ਆਖਿਆ ਵੀ ਜਿਹੜੀ ਉਹਨਾਂ ਦੀ ਕਨਵੈਨਸ਼ਨ ਆ ਉਹ ਵਾਚ ਪਾਰਟੀਜ਼ ਜਿਹੜੀਆਂ ਹਰ ਸੂਬੇ ਦੇ ਵਿੱਚ 50 ਦੇ 50 ਸੂਬਿਆਂ ਦੇ ਵਿੱਚ ਇਹ ਹੋਣ ਜਾ ਰਹੀਆਂ ਆ। ਜਿਹੜੀ ਅਗਲੇ ਹਫਤੇ ਇਹਨਾਂ ਦੇ ਇੱਕ ਵੀਕ ਜਿਹੜੀ ਕਨਵੈਨਸ਼ਨ ਆ ਉਹ ਚੱਲਣੀ ਆ। ਉਧਰ ਨਿਊ ਜਰਸੀ ਨੇ ਇਹ ਹੁਣ ਫੈਸਲਾ ਲਿਆ ਆ ਵੀ ਕਹਿੰਦੇ ਵੀ ਸਾਰੇ ਹੀ ਰਜਿਸਟਰਡ ਵੋਟਰਸ ਨੂੰ ਇਸ ਜਨਰਲ ਇਲੈਕਸ਼ਨ ਦੇ ਵਿੱਚ ਮੇਲ ਇਨ ਬੈਲਟ ਜਿਹੜੇ ਆ ਉਹ ਘੱਲਣਗੇ। ਕਰੋਨਾ ਵਾਇਰਸ ਪੈਂਡੈਮਿਕ ਦੇ ਚੱਲਦਿਆਂ ਬਹੁਤ ਸਾਰੇ ਵੋਟਰਸ ਦੇ ਵਿੱਚ ਇਹ ਚਿੰਤਾ, ਇਹ ਡਰ ਕਹਿੰਦੇ ਜਿਹੜਾ ਆ ਉਹ ਹੈਗਾ ਆ ਵੀ ਕਿਤੇ ਵੋਟ ਇਨ ਪਰਸਨ ਕਰਦੇ ਹੋਏ ਉਹਨਾਂ ਨੂੰ ਜਿਹੜੀ ਆ ਉਹ ਕਰੋਨਾ ਵਾਇਰਸ ਜਿਹੜਾ ਉਹ ਨਾ ਹੋਵੇ। ਇਹ ਉੱਥੋਂ ਦੇ ਗਵਰਨਰ ਫਿਲ ਮਰਫੀ ਨੇ ਜਿਹੜਾ ਅੱਜ ਇਹ ਅਨਾਊਂਸ ਕੀਤਾ ਹੈਗਾ ਆ। ਇਹਨਾਂ ਨੇ 7 ਜੁਲਾਈ ਨੂੰ ਜਿਹੜੀ ਹੋਈ ਸੀ ਪ੍ਰਾਇਮਰੀ, ਉਸ ਦੇ ਵਿੱਚ ਹਾਈਬ੍ਰਿਡ ਵੋਟਿੰਗ ਮਾਡਲ ਜਿਹੜਾ ਆ ਉਸ ਦਾ ਇਸਤੇਮਾਲ ਕੀਤਾ ਸੀ। ਕਹਿੰਦੇ ਵੀ ਪਰਫੈਕਟ ਤਾਂ ਨਹੀਂ ਸੀ, ਪਰ ਉਹਨਾਂ ਨੂੰ ਕਾਮਯਾਬੀ ਜਿਹੜੀ ਉਹ ਉੱਧਰ ਹਾਸਲ ਹੋਈ ਆ। ਉਸ ਦੇ ਲਾਗੇ ਛਾਗੇ ਜਿਹੜਾ ਰੋਡ ਆਈਲੈਂਡ ਸੀਗਾ ਉਸ ਦੇ ਵਿੱਚ ਕੱਲ੍ਹ ਸੁਪਰੀਮ ਕੋਰਟ ਨੇ ਸਾਰਿਆਂ ਨੂੰ ਜਿਹੜਾ ਐਬਸੈਂਟੀ ਬੈਲਟ ਰਜਿਸਟਰ ਕਰਨ ਦੇ ਲਈ ਵਿਟਨੈਸ ਪਾਉਣ ਦੇ ਲਈ ਵਿਟਨੈਸ ਦੀ ਜ਼ਰੂਰਤ ਨੂੰ ਜਿਹੜਾ ਉਹ ਲਾਂਭੇ ਆ ਉਹ ਕਰ ਦਿੱਤਾ ਆ। ਹੋ ਸਕਦਾ ਵੀ ਇੱਥੇ ਵੀ ਜਿਹੜੀ GOP ਪਾਰਟੀ ਆ ਉਹ ਅਦਾਲਤ ਦਾ ਸਹਾਰਾ ਲੈ ਸਕਦੀ ਆ ਸਾਰਿਆਂ ਨੂੰ ਮੇਲ ਇਨ ਬੈਲਟ ਘੱਲਣ ਦੇ ਖਿਲਾਫ। ਜੀ ਅਗਲੀ ਖਬਰ ਪਾਲਸਤਾਈਨ ਤੋਂ ਆ ਰਹੀ ਆ। ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਇਜ਼ਰਾਈਲ ਤੇ UAE ਦੇ ਵਿੱਚ ਐਗਰੀਮੈਂਟ ਹੋ ਗਿਆ ਕੁਛ ਇਸ਼ੂਜ਼ ਨੂੰ ਲੈ ਕੇ, ਤੇ ਪਾਲਸਤੀਨੀਅਨ ਜਿਹੜੇ ਆ ਉਹਨਾਂ ਨੇ ਇਸ ਨੂੰ ਰਿਜੈਕਟ ਕੀਤਾ ਹੈਗਾ। ਉਹ ਕਹਿੰਦੇ ਆ ਵੀ ਸਾਨੂੰ ਕੋਈ ਇਸ ਗੱਲ ਬਾਰੇ ਪਤਾ ਨਹੀਂ ਸੀ। ਇਜ਼ਰਾਈਲ ਤੇ UAE ਦੇ ਵਿੱਚ ਸਿਕਿਉਰਿਟੀ, ਟੂਰਿਜ਼ਮ, ਟੈਕਨੋਲੋਜੀ ਤੇ ਟ੍ਰੇਡ ਨੂੰ ਲੈ ਕੇ ਜਿਹੜਾ ਐਗਰੀਮੈਂਟ ਹੋਇਆ ਹੈਗਾ। ਇਹਦੇ ਸੰਬੰਧ ਦੇ ਵਿੱਚ ਇਜ਼ਰਾਈਲ ਵਾਲੇ ਮੰਨੇ ਸੀ ਵੀ ਅਸੀਂ ਹੋਰ ਜਿਹੜੀ ਕੰਸਟਰਕਸ਼ਨ ਆ ਉਹ ਪਾਲਸਤੀਨੀਅਨ ਲੈਂਡ ਦੇ ਉੱਤੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਫਿਰ ਯੂ ਟਰਨ ਲੈ ਲਈ ਸੀ। ਸੋ ਅੱਜ ਪਾਲਸਤੀਨੀਅਨ ਦੇ ਲੀਡਰ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਇਸ ਨਾਲ ਟੋਟਲੀ ਐਗਰੀ ਨਹੀਂ ਕਰਦੇ ਤੇ ਅਸੀਂ ਇਹ ਐਗਰੀਮੈਂਟ ਨੂੰ ਰਿਜੈਕਟ ਕਰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਕੱਲ੍ਹ ਪਰਸੋਂ ਤੋਂ ਹੀ ਜਿਹੜੀ ਕਮਲਾ ਹੈਰਿਸ ਆ ਉਸ ਦੇ ਖਿਲਾਫ ਅਮਰੀਕਨ ਸਿਟੀਜ਼ਨ ਉਸ ਦੀ ਜਿਹੜੀ ਆ ਇਹ ਇਲੈਕਟੇਬਿਲਿਟੀ ਜਾਂ ਉਸ ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲ ਸੀਗਾ ਵੀ ਇਹ ਕੀ ਐਕਚੁਅਲ ਦੇ ਵਿੱਚ ਹੋ ਸਕਦੀ ਆ, ਇਹ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਖੜ੍ਹ ਵੀ ਸਕਦੀ ਆ ਕਿ ਨਹੀਂ। ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਾਫੀ ਨਜ਼ਦੀਕੀ ਮਿੱਤਰ ਲਿੰਡਸੇ ਗ੍ਰਾਹਮ ਜਿਹੜੇ ਸੈਨੇਟਰ ਆ ਉਹਨਾਂ ਨੇ ਇਸ ਚੀਜ਼ ਨੂੰ ਟੋਟਲੀ ਰਾਸ਼ਟਰਪਤੀ ਟਰੰਪ ਦੀ ਇਸ ਕੌਨਸਪੀਰੇਸੀ ਨੂੰ ਝੁਠਲਾਇਆ ਆ ਤੇ ਉਹਨਾਂ ਨੇ ਆਖਿਆ ਵੀ ਸ਼ੀ ਇਜ਼ ਅਨਇਕਵੋਕਲੀ ਅਮਰੀਕਨ ਸਿਟੀਜ਼ਨ, ਵੀ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਵੀ ਉਹ ਜਿਹੜੀ ਅਮਰੀਕੀ ਨਾਗਰਿਕ ਹੈਗੀ ਆ ਤੇ ਉਹਦੇ ਕੋਲ ਇਹ ਅਖਤਿਆਰ ਹੈਗਾ ਆ। US ਦੇ ਵਿੱਚ ਹੀ ਕਮਲਾ ਹੈਰਿਸ ਦਾ ਜਿਹੜਾ ਜਨਮ ਹੋਇਆ ਸੀ 1964 ਦੇ ਵਿੱਚ, ਜਦ ਕਿ ਦੋਨੋਂ ਹੀ ਉਸਦੇ ਜਿਹੜੇ ਮਾਪੇ ਉਸ ਟਾਈਮ ਦੇ ਵਿੱਚ ਕਹਿੰਦੇ ਲੀਗਲੀ ਪ੍ਰੈਜ਼ੈਂਟ ਸੀਗੇ ਅਮਰੀਕਾ ਦੇ ਵਿੱਚ। ਕਹਿੰਦੇ ਵੀ ਸੰਵਿਧਾਨ ਤੇ ਸੁਪਰੀਮ ਕੋਰਟ ਦੇ ਪ੍ਰੈਜ਼ੀਡੈਂਟ ਦੇ ਮੁਤਾਬਕ ਉਹ ਅਮਰੀਕਨ ਸਿਟੀਜ਼ਨ ਹੈਗੀ ਆ। ਜੀ ਅਗਲੀ ਖਬਰ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਨੂੰ ਲੈ ਕੇ ਆ। ਅੱਜ ਮਿਟ ਰੋਮਨੀ ਜਿਹੜੇ ਸੈਨੇਟਰ ਹੈਗੇ ਯੂਟਾ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇੱਕ ਸਪੈਸ਼ਲ ਜਿਹੜੀ ਕਮੇਟੀ ਬਣਾਉਣ ਜਾ ਰਿਹਾ ਜਿਹੜਾ ਕਿ ਪੂਰਾ ਇਨਵੈਸਟੀਗੇਟ ਕਰੂਗੀ ਵੀ ਜਿਹੜੇ ਆਉਣ ਵਾਲੇ ਸਾਲਾਂ ਦੇ ਵਿੱਚ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਦੇ ਜਿਹੜੇ ਟਰਸਟ ਫੰਡ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਸੇਵ ਕੀਤਾ ਜਾ ਸਕੇ ਤਾਂ ਕਿ ਇਹ ਬੈਂਕਰਪਟ ਨਾ ਹੋ ਜਾਵੇ। ਇਹ ਇੱਕ ਬਹੁਤ ਵੱਡਾ ਇਸ਼ੂ ਜਿਹੜੇ ਲੋਕ ਰਿਟਾਇਰ ਹੋ ਰਹੇ ਆ ਉਹਨਾਂ ਦੇ ਲਈ ਹੈਗਾ ਜੀ। ਤੇ ਇਹ ਵੀ ਦੱਸ ਦਈਏ ਵੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ ਪੇ ਰੋਲ ਜਿਹੜਾ ਟੈਕਸ ਕੱਟ ਆ ਉਸ ਦਾ ਜਿਹੜਾ ਕਾਫੀ ਜਿਹੜਾ ਅਸਰ ਆ
ਆਉਣ ਵਾਲੇ ਫਿਊਚਰ ਜਿਹੜੀਆਂ ਹੈਗੀਆਂ ਸਰਵਿਸ ਸੋਸ਼ਲ ਸਿਕਿਉਰਿਟੀ ਸਰਵਿਸ ਉਸ ਦੇ ਉੱਤੇ ਪੈਂਦਾ, ਕਿਉਂਕਿ ਉਸ ਦਾ ਕਾਫੀ ਹਿੱਸਾ ਜਿਹੜਾ ਡਾਇਰੈਕਟ ਸੋਸ਼ਲ ਸਿਕਿਉਰਿਟੀ ਦੇ ਲਈ ਇੱਕ ਹਿਸਾਬ ਦੇ ਨਾਲ ਉੱਧਰਲੇ ਪਾਸੇ ਨੂੰ ਜਾਂਦਾ ਆ, ਅਤੇ ਜੇ ਉਹ ਟੈਕਸ ਕੱਟ ਹੋਊਗਾ ਤਾਂ ਉੱਧਰ ਉਹ ਨਹੀਂ ਜਾਊਗਾ। ਅਤੇ ਕਈ ਜਾਣੇ ਤਾਂ ਇਹ ਵੀ ਕਹਿ ਰਹੇ ਸੀ ਵੀ ਹੁਣ ਤਾਂ ਤੁਹਾਨੂੰ ਟੈਕਸ ਕੱਟ ਦਾ ਫਾਇਦਾ ਜਿਹੜਾ ਉਹ ਤੁਸੀਂ ਜਿਹੜੇ ਕੁਛ ਇੰਪਲਾਇਰ ਜਿਹੜੇ ਉਹ ਲੈ ਸਕਣਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਪਤਾ ਦਾ ਕਾਰਨ ਜਿਹੜਾ ਆ ਉਹ ਬਣ ਸਕਦਾ ਆ। ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਰਹੂਗੀ। ਅਤੇ ਬਰਥਰ ਕੌਨਸਪੀਰੇਸੀ ਦੇ ਉੱਤੇ ਜੈਰਡ ਕੁਸ਼ਨਰ ਜਿਹੜਾ ਰਾਸ਼ਟਰਪਤੀ ਟਰੰਪ ਦਾ ਜਵਾਈ ਆ, ਉਸਨੇ ਕਿਸੇ ਵੀ ਤਰੀਕੇ ਦਾ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਉਸਨੇ ਆਖਿਆ ਵੀ ਇਟਸ ਸਮਥਿੰਗ ਆਊਟ ਦੇਅਰ, ਵੀ ਸਾਰਿਆਂ ਨੂੰ ਪਤਾ ਹੀ ਇਸ ਦੇ ਬਾਬਤ ਹੈਗਾ ਆ। ਅਤੇ ਡੈਮੋਕ੍ਰੇਟ ਪਾਰਟੀ ਵਾਲੇ ਇਸ ਗੱਲੋਂ ਕਹਿੰਦੇ ਉਹ ਖੁਸ਼ ਹੋ ਰਹੇ ਆ, ਕਹਿੰਦੇ ਵੀ ਜੇ ਰਾਸ਼ਟਰਪਤੀ ਟਰੰਪ ਨੂੰ ਇਹੀ ਚੀਜ਼ ਜਿਹੜੀ ਕਮਲਾ ਹੈਰਿਸ ਦੇ ਖਿਲਾਫ ਮਿਲੀ ਆ ਅਤੇ ਇਹਦਾ ਮਤਲਬ ਆ ਵੀ ਉਹ ਸਟਰੋਂਗ ਆ, ਉਹ ਆਪਣੇ ਪੱਖ ਜਿਹੜਾ ਆ ਉਸ ਹਿਸਾਬ ਦੇ ਨਾਲ ਪੂਰਨ ਦੇ ਵਿੱਚ ਲੱਗੇ ਹੋਏ ਆ। ਅਤੇ ਉੱਧਰ ਜਿਹੜੇ ਹਾਊਸ ਦੇ GOP ਦੇ ਲੀਡਰ ਹੈਗੇ ਆ, ਕਹਿੰਦੇ ਵੀ ਮੇਕ ਸ਼ੋਰ ਅਸੀਂ ਕਰਾਂਗੇ ਵੀ ਜਿਹੜੀ USPS ਆ ਉਸ ਨੂੰ ਪੂਰੀ ਤਰ੍ਹਾਂ ਫੰਡਿੰਗ ਜਿਹੜੀ ਆ ਉਹ ਮਿਲੇ। ਇਹ ਹਾਊਸ ਦੇ ਮਾਈਨੋਰਟੀ ਲੀਡਰ ਨੇ ਰਿਪਬਲਿਕਨ ਪਾਰਟੀ ਤੋਂ ਕੈਵਿਨ ਮਕਾਰਥੀ, ਜਦ ਕਿ ਇੱਕ ਪਾਸੇ ਜਿੱਦਾਂ ਆਪਾਂ ਗੱਲ ਹੀ ਕਰ ਰਹੇ ਸੀਗੇ ਵੀ ਰਾਸ਼ਟਰਪਤੀ ਟਰੰਪ ਤੋਂ ਉਸ ਚੀਜ਼ ਦੇ ਖਿਲਾਫ ਨੇ USPS ਦੇ, ਪਰ ਕਈ ਅੰਦਰੂਨੀ ਤੌਰ ਦੇ ਉੱਤੇ GOPs ਦੇ ਲੀਡਰਸ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਟੈਨਸ਼ਨ ਹੈਗੀ ਆ ਵੀ ਉਹਨਾਂ ਦੀਆਂ ਵੋਟਾਂ ਵੀ ਇਸ ਦੇ ਕਰਕੇ ਜਿਹੜੀਆਂ ਉਹ ਘਟ ਸਕਦੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। 9/11 ਦੇ ਉੱਤੇ ਹਰ ਸਾਲ ਇੱਕ ਜਿਹੜੀ ਟਵਿਨ ਵੀਮ ਆ ਲਾਈਟ ਦੀ ਉਹ ਛੱਡੀ ਜਾਂਦੀ ਹੈਗੀ ਆ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਨੂੰ ਲੋਕ ਦੇਖਣ ਜਾਂਦੇ ਆ। ਸਤੰਬਰ 11 ਨੂੰ ਜਦੋਂ ਇੱਕ ਟੈਰਰਿਸਟ ਅਟੈਕ ਨਿਊਯਾਰਕ ਦੇ ਵਿੱਚ ਹੋਇਆ ਸੀ, ਉਹਦੀ ਯਾਦ ਦੇ ਵਿੱਚ ਜਿਹੜੀ ਉੱਥੇ ਮਿਊਜ਼ੀਅਮ ਬਣੀ ਹੋਈ ਆ, ਨੈਸ਼ਨਲ ਸੈਪਟੰਬਰ 11 ਮੈਮੋਰੀਅਲ ਅਤੇ ਮਿਊਜ਼ੀਅਮ, ਉੱਥੋਂ ਇਹ ਲਾਈਟ ਜਿਹੜੀ ਆ ਬੀਮ ਲਾਈਟ ਛੱਡੀ ਜਾਂਦੀ ਆ ਅਤੇ ਲੋਕ ਇਸ ਨੂੰ ਯਾਦ ਕਰਨ ਜਾਂਦੇ ਆ ਅਤੇ ਦੇਖਣ ਜਾਂਦੇ। ਅਤੇ ਇਸ ਸਾਲ ਮਾਈਕਲ ਫਰੇਜ਼ੀਅਰ ਜਿਹੜੇ ਸਪੋਕਸਮੈਨ ਹੈਗੇ ਨੈਸ਼ਨਲ ਸੈਪਟੰਬਰ 11 ਮੈਮੋਰੀਅਲ ਅਤੇ ਮਿਊਜ਼ੀਅਮ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਹ ਜਿਹੜੀ ਬੀਮ ਆ ਇਸ ਨੂੰ ਨਹੀਂ ਚਲਾਵਾਂਗੇ, ਕਿਉਂਕਿ ਕਰੋਨਾ ਵਾਇਰਸ ਪੈਂਡੈਮਿਕ ਕਰਕੇ ਕਹਿੰਦੇ ਅਸੀਂ ਚਾਹੁੰਦੇ ਨਹੀਂ ਵੀ ਲੋਕਾਂ ਦਾ ਇਕੱਠ ਆ ਜਿਹੜਾ ਬਹੁਤ ਵੱਡਾ ਹੋਵੇ ਅਤੇ ਕਿਸੇ ਤਰ੍ਹਾਂ ਦਾ ਕੋਈ ਬਿਮਾਰ ਹੋ ਜਾਏ। ਜੀ, ਟਾਹੋ ਵਾਲੇ ਕਹਿੰਦੇ ਵੀ ਉੱਥੋਂ ਦੇ ਆ ਰਹੇ ਸੈਲਾਨੀ ਘੁੰਮਣ ਫਿਰਨ ਵਾਲਿਆਂ ਤੋਂ ਪਰੇਸ਼ਾਨ ਨੇ। ਕਹਿੰਦੇ ਵੀ ਜਿਹੜੇ ਟੂਰਿਸਟ ਉੱਥੇ ਆਉਂਦੇ ਆ ਉਹ ਟਰੈਸ਼ ਕਰਕੇ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਚਲ ਜਾਂਦੇ ਆ, ਅਤੇ ਕਹਿੰਦੇ ਵੀ ਇਸ ਚੀਜ਼ ਦੇ ਖਿਲਾਫ ਉਹ ਹੁਣ ਪ੍ਰੋਟੈਸਟ ਕਰਨ ਜਿਹੜਾ ਰੈਲੀਜ਼ ਆ ਉਹ ਕਰਦੀਆਂ ਜਿਹੜੀਆਂ ਉਹ ਜਾ ਰਹੇ ਆ। ਟਾਹੋ ਦੇ ਲੋਕਲਸ ਕਹਿੰਦੇ ਇਸ ਟਾਈਮ ਟੂਰਿਸਟ ਤੋਂ ਪੂਰੀ ਤਰ੍ਹਾਂ ਫੈਡਅਪ ਹੋਏ ਆ ਵੀ ਉਹਨਾਂ ਦੀਆਂ ਰੋਡਸ ਵੀ ਜੈਮ ਆ, ਬੀਚਿਸ ਵੀ ਜਿਹੜੇ ਉਹ ਪੈਕਡ ਰਹਿੰਦੇ ਆ ਇਸ ਪੈਂਡੈਮਿਕ ਦੇ ਦੌਰਾਨ ਵੀ, ਅਤੇ ਨਾਲ ਮਾਊਂਟੇਨਸ ਆਫ ਟਰੈਸ਼ ਕਹਿੰਦੇ ਆ ਵੀ ਉਹ ਛੱਡ ਜਾਂਦੇ ਨੇ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹ ਇਹਨਾਂ ਦੇ ਲਈ ਇੱਕ ਕਹਿ ਲਓ ਵੀ ਕੰਮ ਖਰਾਬ ਜਿਹੜਾ ਹੈਗਾ ਆ। ਨੋ ਡਾਊਟ ਉਹਨਾਂ ਦੀ ਇਕੋਨਮੀ ਦਾ ਵਿੱਚ ਬਹੁਤ ਵੱਡਾ ਜਿਹੜਾ ਹਿੱਸਾ ਇੱਕ ਟੂਰਿਜ਼ਮ ਤੋਂ ਜਿਹੜਾ ਉਹ ਆਉਂਦਾ ਆ, ਪਰ ਜਿਹੜੇ ਟੂਰਿਸਟ ਆ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਖੁਦ ਵੀ ਧਿਆਨ ਜਿਹੜਾ ਜ਼ਰੂਰ ਰੱਖਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਦੇ ਵਿੱਚ ਹੁਣ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਜਿਹੜੀਆਂ ਮੌਤਾਂ ਆ ਉਹਦੇ ਵਿੱਚ ਕਾਫੀ ਘਾਟਾ ਹੋਇਆ ਆ, ਪਰ ਕਹਿੰਦੇ ਜੇ ਓਵਰਆਲ ਦੇਖਿਆ ਜਾਵੇ ਜਿਹੜਾ 1918 ਦੇ ਵਿੱਚ ਫਲੂ ਪੈਂਡੈਮਿਕ ਆਇਆ ਸੀ ਅਤੇ ਉਸ ਦੇ ਲਗਭਗ ਬਰਾਬਰ ਹੀ ਨਿਊਯਾਰਕ ਦੇ ਵਿੱਚ ਜਿਹੜੀਆਂ ਮੌਤਾਂ ਆ ਕਰੋਨਾ ਵਾਇਰਸ COVID-19 ਦੇ ਨਾਲ ਹੋ ਗਈਆਂ ਹੈਗੀਆਂ ਆ। ਸੋ 100 ਸਾਲ ਪਹਿਲਾਂ ਜਿਹੜਾ ਫਲੂ ਇਹ ਆਇਆ ਸੀ ਜਿਹਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਸੀ। ਸੋ ਉਹਦੇ ਨਾਲ ਕਹਿੰਦੇ ਕੰਪੇਅਰ ਕਰਦਿਆਂ ਨੂੰ ਹੁਣ ਲਗਭਗ ਸੇਮ ਨੰਬਰਸ ਆਉਂਦੇ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੁਬਾਰਾ ਯਾਦ ਦਿਵਾਉਣਾ ਚਾਹੁੰਦੇ ਹਾਂ ਵੀ ਅੱਜ ਅਤੇ ਆਉਣ ਵਾਲੇ ਜਿਹੜੇ ਕੁਛ ਦਿਨ ਆ ਇੱਥੇ ਜਿਹੜਾ ਐਕਸੈਸਿਵ ਹੀਟ ਜ਼ਿਆਦਾ ਜਿਹੜੀ ਗਰਮੀ ਆ ਉਹ ਰਹਿਣ ਵਾਲੀ ਆ। ਬਾਹਰ ਉਹੀ ਜਾਓ ਜੇ ਬਹੁਤ ਜ਼ਿਆਦਾ ਅੱਤ ਜ਼ਰੂਰੀ ਆ, ਟਰਾਈ ਰਹੋ ਵੀ ਸ਼ੇਡੀ ਇਲਾਕੇ ਦੇ ਵਿੱਚ ਛਾਂ ਵਾਲੀ ਥਾਂ ਦੇ ਉੱਤੇ ਜਿਹੜਾ ਆ ਉਹ ਤੁਸੀਂ ਰਹੋ। ਪਾਣੀ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਪੀਵੋ। ਜੇ ਕੰਮ ਕਰਦੇ ਹੋਏ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਆ ਅਤੇ ਆਰਾਮ ਕਰੋ। ਹੀਟ ਸਟ੍ਰੋਕ ਜਿਹੜਾ ਆ ਉਹ ਨਾ ਜਿਹੜਾ ਉਹ ਕਰਵਾ ਲਿਓ, ਖਾਸ ਕਰਕੇ ਜਿਹੜੇ ਖੇਤਾਂ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਕੰਮ ਕਰਨਾ ਹੈਗਾ ਆ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਓ। ਅਤੇ ਸਪੈਸ਼ਲ ਬੇਨਤੀ ਹੈਗੀ ਆ ਜਿੰਨੀਆਂ ਵੀ ਐਨਰਜੀ ਕੰਪਨੀਆਂ ਆ ਵੀ ਐਨਰਜੀ ਕੰਜ਼ਰਵ ਕਰਨ ਦੀ, ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਤੁਸੀਂ ਵੱਧ ਤੋਂ ਵੱਧ ਕਰੋ। ਜੀ, ਅਤੇ ਸਾਡਾ ਸਮਾਂ ਵੀ ਹੁਣ ਖਬਰਾਂ ਦਾ ਸਮਾਪਤ ਹੁੰਦਾ ਹੈ। ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਸਾਰਿਆਂ ਨੂੰ ਬੇਨਤੀ ਹੈ, ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਲਿਵਿੰਗਸਟਨ, ਟਰਲਕ, ਲੋਡਾਈ ਏਰੀਏ ਦੇ ਵਿੱਚ ਰਹਿੰਦੇ ਹੈਗੇ, ਉਹਨਾਂ ਨੂੰ ਦੱਸੋ ਵੀ ਉਹ ਕਾਰਾਂ ਦੇ ਵਿੱਚ ਰੈਗੂਲਰ AM ਜਿਹੜਾ ਸਟੇਸ਼ਨ ਆ ਜਾਂ ਤੁਹਾਡੇ ਘਰਾਂ 'ਚ ਕੋਈ ਰੇਡੀਓ ਸੈਟਸ ਆ ਉਹਨਾਂ 'ਤੇ 1570 AM 'ਤੇ ਪੰਜਾਬੀ ਰੇਡੀਓ USA ਨੂੰ ਹੁਣ 24 ਘੰਟੇ 7 ਦਿਨ
ਸੁਣ ਸਕਦੇ ਹੋ। ਤੇ ਇੱਕ ਜ਼ਰੂਰ ਹੋਰ ਬੇਨਤੀ ਕਰਨੀ ਆ ਵੀ ਪੰਜਾਬੀ ਰੇਡੀਓ USA ਦੀ ਜਿਹੜੀ YouTube ਆ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਉਹਦਾ ਕੋਈ ਚਾਰजेस ਨਹੀਂ, ਕੋਈ ਪੈਸੇ ਨਹੀਂ ਹੈਗੇ, ਸਿਰਫ ਜਾ ਕੇ ਤੁਸੀਂ ਕਲਿੱਕ ਹੀ ਕਰਨਾ ਆ। ਉਹਦੇ 'ਚ ਬਹੁਤ ਸਾਰੇ ਜਿਹੜੇ ਸਾਡੇ ਸ਼ੋਜ਼ ਹੈਗੇ ਆ, ਫਿਰ ਉਹ ਡੇਟ ਦੇ ਹਿਸਾਬ ਨਾਲ ਲੱਭਣੇ ਬੜੇ ਸੌਖੇ ਹੁੰਦੇ ਹੈਗੇ ਆ। ਤੇ ਨਾਲੇ ਪੂਰੀ ਦੁਨੀਆ 'ਚ ਤੁਸੀਂ ਕਿਤੇ ਵੀ ਆਪਣੇ ਦੋਸਤ ਮਿੱਤਰਾਂ ਨੂੰ ਦੱਸ ਸਕਦੇ ਹੋ YouTube ਚੈਨਲ ਦੇਖਣ ਦੇ ਲਈ, ਜਿਨ੍ਹਾਂ ਦੇ ਘਰ ਇੰਟਰਨੈਟ ਆ ਉਹ ਲਾ ਕੇ ਤੇ ਉਹ ਦੇਖ ਸਕਦੇ ਆ। ਤੇ ਨਾਲੇ ਐਪ ਜ਼ਰੂਰ ਪੰਜਾਬੀ ਰੇਡੀਓ USA ਦੀ ਡਾਊਨਲੋਡ ਕਰੋ। ਐਪਲ ਦੇ ਐਪ ਸਟੋਰ ਤੇ ਗੂਗਲ ਦੇ ਪਲੇ ਸਟੋਰ ਦੇ ਉੱਤੇ ਜਾ ਕੇ ਤੁਸੀਂ ਸਰਚ ਕਰਨਾ ਹੈ ਪੰਜਾਬੀ ਰੇਡੀਓ USA, ਤੇ ਤੁਸੀਂ ਪੰਜਾਬੀ ਰੇਡੀਓ USA ਦੀ ਲਾਈਵ ਸਟਰੀਮ ਜੋ ਲਾਈਵ ਚੱਲ ਰਿਹਾ ਆ, ਗੁਰਬਾਣੀ ਰੇਡੀਓ, ਨੌਨ ਸਟਾਪ ਪੰਜਾਬੀ ਗੀਤ, ਨੌਨ ਸਟਾਪ ਹਿੰਦੀ ਗੀਤ ਦੇ ਨਾਲ ਪੋਡਕਾਸਟ ਦੇ ਵਿੱਚ ਪੁਰਾਣੇ ਜਿਹੜੇ ਪ੍ਰੋਗਰਾਮ ਲੰਘ ਜਾਂਦੇ ਨੇ, ਤੁਹਾਡੇ ਤੋਂ ਮਿਸ ਹੋ ਜਾਂਦੇ ਨੇ, ਉਹਨਾਂ ਨੂੰ ਵੀ ਤੁਸੀਂ ਦੁਬਾਰਾ ਜਿਹੜਾ ਉਸ ਦੇ ਵਿੱਚ ਸੁਣ ਸਕਦੇ ਆ। ਇਹ ਜਿਹੜੀ ਉਸ ਦੇ ਵਿੱਚ ਜਿਹੜੀ ਸਹੂਲਤ ਹੈਗੀ ਆ। ਤੇ ਹੁਣ ਇੱਕ ਪ੍ਰੋਗਰਾਮ ਦੇ ਅਧੀਨ ਨੰਬਰ ਆਫ ਵੱਖ ਜਿਹੜੇ ਆ ਤੁਸੀਂ ਪ੍ਰੋਗਰਾਮ, ਇੱਕ ਤੋਂ ਵੀ ਜ਼ਿਆਦਾ ਪ੍ਰੋਗਰਾਮ ਆ ਇਸ ਪੋਡਕਾਸਟ ਦੇ ਜ਼ਰੀਏ ਜਿਹੜਾ ਉਹ ਤੁਸੀਂ ਹੁਣ ਸੁਣ ਸਕਦੇ ਹੈਗੇ ਆ ਜੀ। ਅਸੀਂ ਕਾਫੀ ਸਾਰੀਆਂ ਚੇਂਜਸ, ਹੋਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ YouTube ਤੇ ਲਿਆ ਰਹੇ ਆ, ਜਿਹੜੇ ਲੋਕ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਦੀ ਮੰਗ ਸੀਗੀ ਜੀ। ਸੋ ਹੁਣ ਤੋਂ ਬਾਅਦ ਹੋਵੇਗਾ ਆਤਮਿਕ ਆਨੰਦ ਪ੍ਰੋਗਰਾਮ ਜੀ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ ਲੈ ਕੇ ਜਿਹੜਾ ਜੀ 3:45 ਵਜੇ ਤੱਕ ਆਵੇਗਾ ਪ੍ਰੋਗਰਾਮ ਨਜ਼ਰੀਆ, 3:45 ਵਜੇ ਰਿਸ਼ਤੇ ਜਿਹੜਾ ਉਹ ਪ੍ਰੋਗਰਾਮ ਆ, 4 ਵਜੇ ਫਿਰ ਪ੍ਰੋਗਰਾਮ ਘਰ ਸੰਸਾਰ, 5:40 ਤੇ ਉਸ ਤੋਂ ਬਾਅਦ 'ਚ ਪ੍ਰੋਗਰਾਮ ਅਪਡੇਟ ਅਮਰੀਕਾ, 6 ਵਜੇ ਜਿਹੜਾ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਾਂਗੇ। ਉਸ ਤੋਂ ਬਾਅਦ 8 ਵਜੇ ਜਿਹੜਾ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ ਬਲਤੇਜ ਬੰਨੂ ਹੋਣਾ ਦੇ ਨਾਲ, 8:30 ਵਜੇ ਜਿਹੜਾ ਆ ਅਪਡੇਟ ਅਮਰੀਕਾ ਦਾ ਰਿਪੀਟ ਬ੍ਰੌਡਕਾਸਟ, 9 ਵਜੇ ਕਿਸੇ ਨਾ ਕਿਸੇ ਫਨਕਾਰ ਕਲਾਕਾਰ ਦੇ ਨਾਲ ਜਿਹੜੀ ਆ ਉਹ ਇੰਟਰਵਿਊ ਜਿਹੜੀ ਆ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਊਗੀ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ ਤੱਕ ਲਈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ